बहुत बहुत स्वागत तो दोस्तों अज आप यंग फुटबॉल क्लब मैलबोर्न ਦਾ ਜਿਹੜਾ ਟੂਰਨਾਮੈਂਟ 2 ਰੋਜ਼ਾ ਹੋ ਰਿਹਾ ਉੱਥੇ ਪਹੁੰਚੇ ਹੋਏ ਆ ਤੇ ਸਾਡੇ ਲਈ ਇਹ ਖੁਸ਼ੀ ਵਾਲੀ ਗੱਲ ਵੀ ਆ ਕਿ ਸਾਡੇ ਦਰਮਿਆਨ ਪੰਜਾਬ ਦੇ ਇੱਕ ਬਹੁਤ ਵੱਡੇ ਕੋਚ ਜਿਨ੍ਹਾਂ ਦਾ ਬੜਾ ਵੱਡਾ ਨਾਮ ਰਿਹਾ ਬਿਜਲੀ ਬੋਰਡ ਦੇ ਕੋਚ ਰਹੇ ਆ ਫੁੱਟਬਾਲ ਦੇ ਉਹ ਸਾਡੇ ਨਾਲ ਨੇ। ਮੇਰੀ ਮੁਰਾਦ ਆ ਸਰਦਾਰ ਬਲਵੀਰ ਸਿੰਘ ਤੋਂ। ਸਰਦਾਰ ਬਲਵੀਰ ਸਿੰਘ ਜੀ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਆਪਣੇ ਦਰਸ਼ਕਾਂ ਨੂੰ ਤੇ ਤੁਹਾਡੇ ਚੈਨਲ ਦੇ ਸ਼ੁਕਰ ਕਰਦੇ ਹੋਏ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜੀ। ਤੇ ਸਰਦਾਰ ਬਲਵੀਰ ਸਿੰਘ ਜੀ ਤੁਸੀਂ ਉੱਥੇ ਜੁੜੇ ਰਹੇ ਹੋ ਫੁੱਟਬਾਲ ਦੇ ਨਾਲ ਤੇ ਤੁਸੀਂ ਐਸੇ ਸਰਕਾਰੀ ਜੋਬ ਤੁਹਾਡੀ ਰਹੀ ਆ, ਕਿੱਦਾਂ ਦੇ ਮਾਹੌਲ ਹੈਗੇ ਆ ਉੱਥੇ ਫੁੱਟਬਾਲ ਦਾ ਜਾਂ ਕੀ ਸਕੋਪ ਹੈਗਾ ਆ ਪੰਜਾਬ ਦੇ ਵਿੱਚ? ਪੰਜਾਬ ਤੇ ਤੁਸੀਂ ਮਤਲਬ ਆਪਾਂ ਆਸਟ੍ਰੇਲੀਆ ਨਾਲ ਕੰਪੇਅਰ ਕਰਨਾ ਜਾਂ ਪੰਜਾਬ ਦਾ? ਨਹੀਂ, ਤੁਸੀਂ ਉੱਥੇ ਦਾ ਵੀ ਦੱਸ ਦਿਓ, ਇੱਥੇ ਤੁਸੀਂ ਰਹਿੰਦੇ ਹੋ ਤੇ ਕੰਪੇਅਰ ਕਰ ਲਓ ਵੀ ਵਧੀਆ ਆ। ਹਾਂਜੀ ਹਾਂਜੀ। ਮੈਂ ਪੰਜਾਬ ਦੇ ਵਿੱਚ ਲੰਮਾ ਟਾਈਮ 1991 ਤੋਂ 2013 ਤੱਕ ਮੈਂ ਇੱਥੇ ਕੋਚਿੰਗ ਦੇ ਨਾਲ ਜੁੜਿਆ ਰਿਹਾ, ਜਿਹਦੇ ਵਿੱਚ ਮੈਂ PSCB ਫੁੱਟਬਾਲ ਦੀ ਟੀਮ ਦਾ ਕੋਚ ਅਤੇ ਪੰਜਾਬ ਦੀਆਂ ਵੱਖ-ਵੱਖ ਟੀਮਾਂ ਸੰਤੋਸ਼ ਟਰੋਫੀ, ਅੰਡਰ 21, ਅੰਡਰ 19, ਇਹ ਪੰਜਾਬ ਦੀਆਂ ਸਾਰੀਆਂ ਟੀਮਾਂ ਦਾ ਮੈਨੂੰ ਕੋਚਿੰਗ ਕਰਨ ਦਾ ਮੌਕਾ ਮਿਲਿਆ ਜੀ। ਤੇ ਜੇ ਆਪਾਂ ਕਰੀਏ ਪੰਜਾਬ ਤੇ ਆਸਟ੍ਰੇਲੀਆ ਦਾ ਕੰਪੇਅਰ ਕਰੀਏ ਤੇ ਪੰਜਾਬ ਦੇ ਵਿੱਚ ਵੀ ਸਰਕਾਰੀ ਸਹੂਲਤਾਂ ਕਾਫੀ ਹੈ। ਅੱਛਾ ਜੀ। ਆਸਟ੍ਰੇਲੀਆ ਦੇ ਮੁਕਾਬਲੇ ਜ਼ਿਆਦਾ ਨੇ, ਪਰ ਰਿਜ਼ਲਟ ਜਿਹੜਾ ਜ਼ਿਆਦਾ ਵਧੀਆ ਉਹ ਆਸਟ੍ਰੇਲੀਆ ਦਾ। ਅੱਛਾ, ਤੁਹਾਡਾ ਮੰਨਣਾ ਇਹ ਆ ਵੀ ਪੰਜਾਬ ਦੇ ਵਿੱਚ ਜ਼ਿਆਦਾ ਸਹੂਲਤਾਂ ਇੱਥੇ ਨਾਲੋਂ? ਅੱਛਾ। ਕਿਉਂਕਿ ਪੰਜਾਬ ਦੇ ਵਿੱਚ ਇੱਕ ਤਾਂ ਸਰਕਾਰੀ ਅਕੈਡਮੀਆਂ ਨੇ, ਉਹਨਾਂ ਨੂੰ ਸਾਰਾ ਖਾਣ ਪੀਣ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਤੇ ਸਰਕਾਰੀ ਕੋਚ ਨੇ, ਜਦੋਂ ਕਿ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਸਰਕਾਰੀ ਕੋਚ ਨਹੀਂ, ਕੋਈ ਵੀ ਅਕੈਡਮੀ ਨਹੀਂ ਹੈਗੀ ਤੇ ਸਾਰਾ ਕੁਝ ਪ੍ਰਾਈਵੇਟ ਚੱਲਦਾ ਕਿ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੇ ਸੁਸਾਇਟੀਆਂ ਬਣਾ ਕੇ ਕਲੱਬ ਰਜਿਸਟਰ ਹੁੰਦੇ ਆ ਕੌਂਸਲ ਦੇ ਨਾਲ। ਇਹਦੇ ਵਿੱਚ ਜਿੱਥੇ ਆਸਟ੍ਰੇਲੀਆ ਦਾ ਸੰਬੰਧ ਹੈ, ਇਹ ਕੌਂਸਲ ਜਿਹੜੀ ਹੈ ਉਹ ਜ਼ਿਆਦਾ ਕੰਮ ਕਰਦੀ ਆ, ਕਿਉਂਕਿ ਕੌਂਸਲ ਨੇ ਜਿੰਨੇ ਵੀ ਗਰਾਊਂਡ ਇਨਫਰਾਸਟਰਕਚਰ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਆਸਟ੍ਰੇਲੀਆ ਦੇ ਵਿੱਚ। ਜੇ ਆਪਾਂ ਪੰਜਾਬ ਦਾ ਮੁਕਾਬਲਾ ਕਰੀਏ ਤਾਂ ਮਤਲਬ ਪੰਜਾਬ ਇਨਫਰਾਸਟਰਕਚਰ ਦੇ ਮੁਕਾਬਲੇ ਆਸਟ੍ਰੇਲੀਆ ਦੇ ਨੇੜੇ ਤੇੜੇ ਵੀ ਹੈ ਨੇ। ਹਾਂਜੀ। ਤੇ ਇੱਥੇ ਜਿਹੜਾ ਇਹਨਾਂ ਸਹੂਲਤਾਂ ਦਿੱਤੀਆਂ ਨੇ, ਇਹ ਜਿਹੜੇ ਪ੍ਰਾਈਵੇਟ ਕਲੱਬ ਚੱਲਦੇ ਆ ਲੋਕਾਂ ਦੇ ਸਹਿਯੋਗ ਨਾਲ, ਮਤਲਬ ਡੈਡੀਕੇਸ਼ਨ ਜ਼ਿਆਦਾ ਤੇ ਕੌਂਸਲ ਜਿਹੜੀ ਆ ਉਹ ਬਹੁਤ ਜ਼ਿਆਦਾ ਮਦਦ ਕਰਦੀ ਹੈ ਤੇ ਪਲੇਅਰਾਂ ਨੂੰ ਸਹੂਲਤਾਂ ਦਿੰਦੀ ਆ ਜੀ। ਜਿੱਦਾਂ ਤੁਸੀਂ ਦੱਸਿਆ ਵੀ ਵੈਸੇ ਤਾਂ ਮੇਰੇ ਲਈ ਬੜੀ ਇੱਕ ਨਵੀਂ ਗੱਲ ਆ ਕਿ ਅਸੀਂ ਤਾਂ ਬਲੇਮ ਕਰਦੇ ਹਾਂ ਵੀ ਸਰਕਾਰਾਂ ਜਿਹੜੀਆਂ ਆ ਸਾਡੀ ਖੇਡਾਂ ਦੇ ਲਈ ਕੁਛ ਨਹੀਂ ਕਰਦੀਆਂ, ਪਰ ਤੁਹਾਡਾ ਮੰਨਣਾ ਉਹ ਤੋਂ ਵੱਖਰਾ ਆ ਕਿ ਉੱਥੇ ਸਹੂਲਤਾਂ ਬਹੁਤ ਜ਼ਿਆਦਾ। ਪਰ ਜਿੱਦਾਂ ਦੀ ਗੱਲ ਕੀਤੀ ਕਿ ਰਿਜ਼ਲਟ ਸਾਡੇ ਫੇਰ ਨਹੀਂ ਉੱਦਾਂ ਦੇ ਆਉਂਦੇ, ਕੀ ਕਾਰਨ ਆ? ਰਿਜ਼ਲਟ ਕਿਉਂ ਨਹੀਂ ਆਉਂਦੇ ਜੇ ਸਰਕਾਰ ਇੰਨਾ ਜ਼ੋਰ ਲਾਉਂਦੀ ਆ? ਕਿਉਂਕਿ ਇੱਥੇ ਮਤਲਬ ਜਿਹੜਾ ਆਪਣੇ ਇੱਕ ਤਾਂ ਇਨਫਰਾਸਟਰਕਚਰ ਜਿਹੜਾ ਬਹੁਤ ਜ਼ਿਆਦਾ ਵਧੀਆ, ਇੱਕ ਇੱਥੇ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਜ਼ਿਆਦਾ ਜੁੜੇ ਹੋਏ ਨੇ, ਉਹ ਬਹੁਤ ਜਾ ਕੇ ਜ਼ਿਆਦਾ ਕਲੱਬਾਂ ਦੀ ਇਕੱਠੇ ਹੋ ਕੇ ਮਦਦ ਕਰਦੇ ਆ ਤੇ ਉਹ ਆਪ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਆ, ਗਰਾਊਂਡ 'ਚ ਲੈ ਕੇ ਆਉਣਾ, ਗਰਾਊਂਡ 'ਚ ਛੱਡ ਕੇ ਜਾਣਾ, ਇਹ ਸਾਰਾ ਕੰਮ ਪੇਰੈਂਟਸ ਕਰਦੇ ਆ, ਜਦੋਂ ਕਿ ਪੰਜਾਬ ਦੇ ਵਿੱਚ ਨਹੀਂ। ਕਿ ਪੰਜਾਬ ਦੇ ਵਿੱਚ ਪੇਰੈਂਟਸ ਕੋਈ ਬੱਚਿਆਂ ਦਾ ਮਤਲਬ ਧਿਆਨ ਨਹੀਂ ਕਰਦੇ ਵੀ ਅਸੀਂ ਗਰਾਊਂਡ 'ਚ ਲੈ ਕੇ ਜਾਣਾ ਜਾਂ ਨਹੀਂ, ਤੇ ਇਹ ਚੀਜ਼ ਦਾ ਵੀ ਜ਼ਿਆਦਾ ਬਹੁਤ ਫਰਕ ਹੈ। ਤੇ ਜਿੱਦਾਂ ਤੁਸੀਂ ਸੰਤੋਸ਼ ਟਰੋਫੀ ਦੀ ਗੱਲ ਕੀਤੀ ਜਾਂ ਇੱਕ ਕਹਿ ਲਓ ਕਿ ਹੁਸ਼ਿਆਰਪੁਰ ਏਰੀਆ, ਉਹ ਤਾਂ ਕਹਿ ਲਓ ਵੀ ਨਰਸਰੀ ਆ, ਬਹੁਤ ਵੱਡੇ ਜਿਹੜੇ ਨਾਮੀ ਫੁੱਟਬਾਲਰ ਰਹੇ ਆ ਉੱਥੇ। ਤੇ ਕੀ ਗੱਲ ਆ ਵੀ ਜਿਹੜਾ ਬਾਕੀ ਜਿਹੜਾ ਜ਼ਿਲ੍ਹਾ ਹੈ ਜਾਂ ਸਾਰੇ ਸਟੇਟ ਹੈਗਾ ਆ, ਉਹਦੇ ਵਿੱਚ ਕੀ ਕਾਰਨ ਹੋਇਆ ਵੀ ਫੁੱਟਬਾਲ ਪਿੱਛੋਂ ਕਾਫੀ ਆਪਾਂ ਪਿਛੜਦੇ ਹਾਂ, ਜਦ ਕਿ ਦੁਨੀਆ ਦੀ ਸਭ ਤੋਂ ਮਸ਼ਹੂਰ ਇਹ ਗੇਮ ਹੈਗੀ ਆ? ਜਿਹੜਾ ਮਾਲਪੁਰ ਹੈ ਉਹ ਫੁੱਟਬਾਲ ਦਾ ਮੱਕਾ ਕਰਕੇ ਜਾਣਿਆ ਜਾਂਦਾ ਪੰਜਾਬ ਦੇ ਵਿੱਚ, ਤੇ ਉੱਥੇ ਕਿਉਂਕਿ ਬਹੁਤ ਵੱਡੇ ਪਲੇਅਰ ਸਰਦਾਰ ਜਰਨੈਲ ਸਿੰਘ ਓਲੰਪੀਅਨ ਤੇ ਗੁਰਦੇਵ ਸਿੰਘ ਗਿੱਲ, ਅਰਜਨ ਅਵਾਰਡੀ, ਮਨਜੀਤ ਸਿੰਘ, ਇਹ ਸਾਰੇ ਇੰਡੀਆ ਦੇ ਕਪਤਾਨ ਵੱਡੇ ਨਾਮ ਰਹੇ। ਜਦੋਂ ਕਿ ਇਸ ਇਲਾਕੇ ਦੇ ਵਿੱਚ ਫੁੱਟਬਾਲ ਦੀ ਜਿਹੜੀ ਨਰਸਰੀ ਆ, ਮਤਲਬ ਉੱਥੋਂ ਜਾ ਕੇ ਕਲੱਬਾਂ ਦੇ ਵਿੱਚ ਬੱਚੇ ਖੇਡਦੇ ਆ, ਪੰਜਾਬ ਪੁਲਿਸ, BSF, PSCB, JCT, ਇਹ ਟੀਮਾਂ ਦੇ ਵਿੱਚ ਉਹ ਦੁਆਬੇ ਦੀ ਇੱਕ ਦੁਆਬੇ ਦੇ ਵਿੱਚ ਵੀ ਇੱਕ
ਪਰਫੈਕਟ ਇੱਕ ਏਰੀਆ ਚੁਣਨ ਜਿਹੜਾ ਬਲਾਚੌਰ ਤੋਂ ਸ਼ੁਰੂ ਹੋ ਕੇ ਮਤਲਬ ਪੂਰੀ ਕੰਢੀ ਏਰੀਆ ਬੈਲਟ ਗੜ੍ਹ ਸ਼ੰਕਰ ਮਾਲਪੁਰ ਤੇ ਅੱਗੇ ਚੱਬੇਵਾਲ ਤੇ ਇਹ ਆਪਣੇ ਚੱਗਰਾਂ ਤੱਕ ਚਲੇ ਜਾਂਦਾ ਇਹ ਇੱਕ ਬੈਲਟ ਹੈ ਪੂਰੀ ਜਿੱਥੇ ਸਾਰੇ ਮਤਲਬ ਫੁੱਟਬਾਲ ਇਹਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਅਤੇ ਬੰਦੇ ਉਸ ਤੋਂ ਬਾਅਦ ਉੱਥੇ ਫੁੱਟਬਾਲ ਅਕੈਡਮੀ ਜਿਹੜੀ ਮਾਲਪੁਰ ਉਹਦੀ ਬਹੁਤ ਵੱਡੀ ਦੇਣ ਆ ਉੱਥੇ ਅਲੀ ਹਸਨ ਕੋਚ ਸਾਹਿਬ ਹੁਣ ਤਾਂ ਉਹ ਨਹੀਂ ਰਹੇ ਪਰ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹਨਾਂ ਨੇ 100 ਦੇ ਹਿਸਾਬ ਦੇ ਨਾਲ ਪਲੇਅਰ ਪੈਦਾ ਕੀਤੇ ਜਿਹੜੇ ਵੱਡੇ ਕਲੱਬਾਂ ਦੇ ਵਿੱਚ ਖੇਡੇ ਇੰਟਰਨੈਸ਼ਨਲ ਬਣੇ ਤੇ ਹੋਰ ਵੀ ਉਹਨਾਂ ਨੇ ਜਾ ਕੇ ਇੰਡੀਆ ਦੀਆਂ ਕਪਤਾਨੀਆਂ ਵੀ ਕੀਤੀਆਂ ਉਹਨਾਂ ਦੇ ਕੋਲ ਜਿਹੜੇ ਖੇਡਦੇ ਰਹੇ ਬੱਚੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਾਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਇੱਥੇ ਜਿਹੜਾ ਯੰਗ ਫੁੱਟਬਾਲ ਕਲੱਬ ਹੋ ਰਿਹਾ ਤੇ ਇਸ ਗੱਲ ਦੀ ਵੀ ਤੁਹਾਨੂੰ ਵਧਾਈ ਆ ਕਿਉਂਕਿ ਤੁਹਾਡੇ ਸ਼ਾਗਿਰਦ ਰਹੇ ਆ ਰਿੰਕੂ ਹੁਣੀ ਜਿਹੜੇ ਫੁੱਟਬਾਲ ਕਰਵਾ ਰਹੇ ਆ ਤੇ ਦੋਸਤੋ ਜਿਹੜੀ ਗੱਲਬਾਤ ਆਪਾਂ ਕੀਤੀ ਆ ਸਰਦਾਰ ਬਲਵੀਰ ਸਿੰਘ ਜੀ ਹੁਣੀ ਜਿਹੜੇ ਕਿ ਸਰਕਾਰੀ ਕੋਚ ਰਹੇ ਆ ਬਿਜਲੀ ਬੋਰਡ ਦੇ ਤੇ ਵੱਖਰੀਆਂ ਵੱਖਰੀਆਂ ਟੀਮਾਂ ਦੇ ਨਾਲ ਜੁੜੇ ਰਹੇ ਆ ਇਹਨਾਂ ਦਾ ਮੰਨਣਾ ਇਹ ਆ ਕਿ ਜਿੰਨਾ ਚਿਰ ਤੱਕ ਟੀਮ ਵਰਕ ਆ ਸਰਕਾਰਾਂ ਵੀ ਆਪਣਾ ਜੋ ਲਾ ਰਹੀਆਂ ਆ ਪਰ ਪੇਰੈਂਟਸ ਦਾ ਜਿਹੜਾ ਹੱਲਾਸ਼ੇਰੀ ਆ ਇਹ ਹੋਣੀ ਬਹੁਤ ਜ਼ਰੂਰੀ ਆ ਸ਼ਾਇਦ ਅਸੀਂ ਇਸ ਗੱਲੋਂ ਪਛੜਦੇ ਰਹੇ ਹਾਂ ਤੇ ਸਾਨੂੰ ਪੰਜਾਬ ਵਾਸੀਆਂ ਨੂੰ ਇਹ ਜ਼ਰੂਰ ਚਾਹੀਦਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜੀਏ ਜੇ ਬੱਚੇ ਦਾ ਰੁਝਾਨ ਹੈਗਾ ਆ ਤੇ ਅਸੀਂ ਵੀ ਉਹਨੂੰ ਜੋਰ ਲਾਈਏ ਸ਼ਾਇਦ ਇਹੀ ਇੱਕ ਕਾਰਨ ਆ ਕਿ ਅਸੀਂ ਪਛੜਦੇ ਜਾ ਰਹੇ ਹਾਂ ਖੇਡਾਂ ਵਾਲੇ ਪੱਖੋਂ ਕਿਉਂਕਿ ਸਾਡੇ ਜਿਹੜੇ ਮਾਪੇ ਆ ਉਹ ਸ਼ਾਇਦ ਅਵੇਸਲਾਪਨ ਇਸ ਮਾਮਲੇ 'ਚ ਦਿਖਾਉਂਦੇ ਆ ਸਰਦਾਰ ਬਲਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਇੰਡੋ TV ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ ਧੰਨਵਾਦ ਥੈਂਕ ਯੂ